ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਅਹਿਮ ਇਸ਼ੂ ਇਹ ਸੀ ਕਿ ਜੰਮੂ ਕਸ਼ਮੀਰ ਪੁਲਿਸ ਨਾਲ ਸੰਬੰਧਿਤ ਸਿੱਖ ਡੀਐਸਪੀ ਦੀ ਰਹੱਸਮਈ ਗ੍ਰਿਫਤਾਰੀ ਅਤੇ ਮੁਸਲਮਾਨ ਖਾੜਕੂ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਜੋ ਅੱਜ ਦਾ ਦੂਸਰਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਤਾਂ ਭਾਰਤ ਦੀਆਂ ਏਜੰਸੀਆਂ ਆਪਣੀ ਡਰਟੀ ਗੇਮ ਬੜੀ ਤੇਜ਼ੀ ਨਾਲ ਅੱਗੇ ਵਧਾ ਰਹੀਆਂ ਜੀ, ਜਿਹਦਾ ਸਬੂਤ ਜਿਹੜਾ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਡਿਸਕਸ ਕੀਤਾ ਕਿ ਕਿਸ ਲੈਵਲ ਦੀ ਖਤਰਨਾਕ ਖੇਡ, ਜੇ 7 ਗ੍ਰਨੇਡ ਔਰ 2 AK-47 ਔਰ 3 ਉਹਨਾਂ ਦੇ ਕਹਿਣ ਮੁਤਾਬਕ ਖਤਰਨਾਕ ਅਤਵਾਦੀ ਦਹਿਸ਼ਤਗਰਦ, ਜਿਨ੍ਹਾਂ ਨੂੰ ਇਹਨਾਂ ਦਾ ਹੀ ਚਹੇਤਾ ਔਰ ਇਹਨਾਂ ਦਾ ਹੀ ਜਿਹੜਾ ਆਪਰੇਟਿਵ ਜਿਸ ਤੋਂ ਪਾਰਲੀਮੈਂਟ ਅਟੈਕ ਇਹਨਾਂ ਨੇ ਕਰਵਾਇਆ ਦਵਿੰਦਰ ਸਿੰਘ, ਉਸ ਦੇ ਫੜਨ ਦਾ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਤਾਂ ਫਿਰ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀ ਇਹ ਵਾਇਲੈਂਸ ਦਾ ਲੈਵਲ ਔਰ ਏਜੰਸੀਆਂ ਦੇ ਕੰਮ ਕਰਨ ਦਾ ਜਾਂ ਕਿਸ ਹੱਦ ਤੱਕ ਡੈਮੇਜ ਕਰਨ ਦੇ ਲਈ ਇਹਨਾਂ ਨੇ ਉਹ ਸਾਰਾ ਆਪਣਾ ਖਾਕਾ ਉਲੀਕਿਆ ਹੋਇਆ। ਔਰ ਇਸ ਦੇ ਲਈ ਇਹ ਜ਼ਰੂਰੀ ਹੁੰਦਾ ਜਦੋਂ ਤੁਸੀਂ ਕੋਈ ਵਾਇਲੈਂਟ ਸਟ੍ਰਾਈਕ ਕਰਨੀ ਹੈ, ਕੋਈ ਜਿਹੜਾ ਹਿੰਸਕ ਹਮਲਾ ਕਰਨਾ ਹੈ ਜਾਂ ਕੁਝ ਲੋਕਾਂ ਨੂੰ ਤੁਸੀਂ ਟਾਰਗੇਟ ਕਰਨਾ ਹੈ ਜਾਂ ਉਹਨਾਂ ਨੂੰ ਆਈਸੋਲੇਟ ਕਰਨਾ ਹੈ, ਫਿਰ ਤੁਸੀਂ ਉਸ ਕਿਸਮ ਦਾ ਇੱਕ ਮਾਹੌਲ ਸਿਰਜਦੇ ਹੋ ਜਿਹੜਾ ਆਲਰੇਡੀ ਭਾਰਤ ਦੇ ਗੋਦੀ ਮੀਡੀਆ ਨੇ 2014 ਤੋਂ ਹੀ ਸਿਰਜਿਆ ਹੋਇਆ। ਇੱਕ ਫਿਰਕੇ ਨੂੰ, ਜਿਵੇਂ ਡਾਕਟਰ ਸਟੈਨਲੇ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ US ਕਾਂਗਰਸ ਦੀ ਜਿਹੜੀ ਹੈ ਇੱਕ ਬਰੀਫਿੰਗ ਦੇ ਵਿੱਚ ਇਹ ਕਿਹਾ ਸੀ ਕਿ ਵੀ ਭਾਰਤ ਦੇ ਵਿੱਚ ਮੁਸਲਮਾਨਾਂ ਦਾ ਜਿਹੜਾ ਜੈਨੋਸਾਈਡ ਹੋਣ ਜਾ ਰਿਹਾ। ਜਿਵੇਂ ਉਹਨਾਂ ਦੀਆਂ 10 ਸਟੇਜਿਸ, ਪਹਿਲਾਂ 8 ਸੀ ਹੁਣ 10 ਕਹਿੰਦੇ ਨੇ, ਉਹਦੇ ਥੱਲੇ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੁੰਦਾ ਹੈ ਜਿਹਦੇ 'ਚ ਕਿ ਤੁਸੀਂ ਸਿੰਬੋਲਾਈਜ਼ ਕਰਦੇ ਹੋ ਇੱਕ ਤਬਕੇ ਨੂੰ, ਉਸ ਲਈ ਨਫ਼ਰਤ ਪੈਦਾ ਕਰਦੇ ਹੋ, ਉਹਨੂੰ ਸਾਰੀਆਂ ਬਿਮਾਰੀਆਂ ਦੀ ਜੜ ਦੱਸਦੇ ਹੋ, ਤੇ ਦੂਸਰੇ ਪਾਸੇ ਜਿਨ੍ਹਾਂ ਨੇ ਉਹਨਾਂ ਨੂੰ ਮਾਰਨਾ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਤੁਸੀਂ ਮਾਰਨ ਲਈ ਤਿਆਰ ਕਰ ਰਹੇ ਹੁੰਦੇ ਹੋ ਉਹਨਾਂ ਨੂੰ ਤੁਸੀਂ ਐਮਪਾਵਰ ਕਰਦੇ ਹੋ ਇਹ ਦੱਸ ਕੇ ਕਿ ਵੀ ਤੁਹਾਡਾ ਕੁਛ ਨਹੀਂ ਵਿਗੜੇਗਾ, ਤੁਸੀਂ ਇਸ ਨੂੰ ਐਕਟ ਕਰੋ। ਜਿਵੇਂ ਨਵੰਬਰ 84 ਚ ਸਿੱਖਾਂ ਦੀ ਨਸਲਕੁਸ਼ੀ, ਜਦੋਂ ਅਸੀਂ ਕਹਿੰਦੇ ਹਾਂ ਜੀ 35 ਸਾਲ ਬਾਅਦ ਦੋਸ਼ੀਆਂ ਨੂੰ ਸਜ਼ਾ ਨਹੀਂ, ਤੇ ਜ਼ਾਹਰ ਹੈ ਕਿ ਸਟੇਟ ਨੇ ਹੀ ਉਹਨੂੰ ਪਲਾਨ ਕੀਤਾ ਔਰ ਸਟੇਟ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕੋਈ ਹਕੂਮਤ ਵੀ ਉੱਥੇ ਆ ਜਾਏ ਨਾ। 35 ਸਾਲਾਂ 'ਚ 12 ਹਕੂਮਤਾਂ ਬਦਲੀਆਂ, ਡਿਫਰੈਂਟ ਪਾਰਟੀਆਂ ਦੀਆਂ ਆਈਆਂ, ਲੇਕਿਨ ਜਿਹੜੇ ਵਿਕਟਮ ਨੇ ਉਹਨਾਂ ਨੂੰ ਜਸਟਿਸ ਨਹੀਂ ਮਿਲਿਆ। ਇਹੀ ਹਾਲ ਅਸੀਂ ਗੁਜਰਾਤ ਦੇ 2002 ਦੀ ਨਸਲਕੁਸ਼ੀ ਦੇ ਵੇਲੇ ਦੇਖਦੇ ਹਾਂ ਮੁਸਲਮਾਨਾਂ ਦੀ। ਕਸ਼ਮੀਰ ਦੇ ਹਵਾਲੇ ਨਾਲ ਲਗਾਤਾਰ ਕਹਾਣੀ ਹੈ। ਪੰਜਾਬ 'ਚ 1984 ਤੋਂ 1994-95 ਤੱਕ ਜੋ ਸਿੱਖ ਨਸਲਕੁਸ਼ੀ ਜਿਸ ਲੈਵਲ ਤੇ ਹੋਈ, ਤੁਸੀਂ ਦੇਖਦੇ ਹੋ ਮਾੜਾ ਮੋਟਾ ਕਿਤੇ ਆਏਗਾ। ਹੁਣ 27 ਸਾਲ ਬਾਅਦ ਚਰਨ ਸਿੰਘ, ਬਾਬਾ ਚਰਨ ਸਿੰਘ, ਉਹਦੇ ਕਾਤਲ ਪੁਲਸੀਏ, ਕਿਸੇ ਨੂੰ 5 ਸਾਲ ਕਿਸੇ ਨੂੰ 7 ਸਾਲ, 27 ਸਾਲ ਬਾਅਦ, ਔਰ ਉਹ ਵੀ ਉੱਪਰਲੀਆਂ ਅਦਾਲਤਾਂ 'ਚ ਜਾ ਕੇ ਉਹਨਾਂ ਨੇ ਬਰੀ ਹੋ ਜਾਣਾ ਜਾਂ ਇੰਨਾ ਕੇਸ ਖਿੱਚਿਆ ਜਾਣਾ ਕਿ ਉਹਨਾਂ ਦੀ ਕੁਦਰਤੀ ਮੌਤ ਹੋ ਜਾਣੀ। ਹੁਣ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਚਾਹੀਦਾ ਤਾਂ ਇਹ ਸੀ ਜੇ ਸੱਚਮੁੱਚ ਕੋਈ ਸੈਂਸਿਟਿਵ ਹਕੂਮਤ ਜਾਂ ਲੋਕਾਂ ਦੀ ਹਕੂਮਤ ਹੋਏ, ਲੋਕਾਂ ਦਾ ਦਰਦ ਸਮਝਦੀ ਹੋਏ, ਕਿ ਜੋ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਲੱਖਾਂ ਦੀ ਗਿਣਤੀ 'ਚ ਲੋਕ ਸੜਕਾਂ ਤੇ ਉਤਰੇ ਹੋਏ ਨੇ, ਉਹਨਾਂ ਨੂੰ ਕਿਸੇ ਨੇ ਮਿਲਣਾ ਤਾਂ ਕੀ ਹੈ, ਉਹਨਾਂ ਦੇ ਨਾਲ ਹਮਦਰਦੀ ਵੀ ਕੀ ਕਰਨੀ ਹੈ, ਜਾਂ ਇੱਕ ਪਾਸੇ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ, ਆਲਰੇਡੀ 10 ਜਨਵਰੀ ਤੋਂ ਉਹਨੂੰ ਲਾਗੂ ਕਰ ਦਿੱਤਾ ਔਰ ਬੜੇ ਧੜੱਲੇ ਨਾਲ ਜਿਹੜਾ ਇਹ ਉਹਨੂੰ ਜਸਟੀਫਾਈ ਨਹੀਂ ਕਰ ਰਹੇ। ਅੱਜ ਅਸੀਂ ਦੇਖਦੇ ਹਾਂ ਕਿ ਮੋਦੀ ਦੀ ਇੱਕ ਸਟੇਟਮੈਂਟ ਹੈ, ਕੋਲਕਾਤਾ ਬੰਗਾਲ ਦੇ ਵਿੱਚੋਂ ਗਿਆ ਹੋਇਆ, ਔਰ ਮਮਤਾ ਬੈਨਰਜੀ ਵੀ ਅੱਜਕੱਲ ਬੜਾ ਸਟ੍ਰੇਂਜ ਬਿਹੇਵ ਕਰ ਰਹੀ ਹੈ। ਇੱਕ ਪਾਸੇ ਜਿਹੜੀ ਆਪੋਜੀਸ਼ਨ ਦੀ ਮੀਟਿੰਗ ਸੀ ਕਾਂਗਰਸ ਨੇ ਦੂਜੀ ਸੱਦੀ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਜੁਆਇੰਟ ਕਰੀ ਹੈ, ਉਹਦੇ 'ਚ ਨਹੀਂ ਆਈ, ਇਹ ਕਹਿ ਕੇ ਕਿ ਜਿਹਨੇ ਨਹੀਂ ਕਾਂਗਰਸ ਤੇ ਔਰ ਕਮਿਊਨਿਸਟਾਂ ਦੇ ਡਬਲ ਸਟੈਂਡਰਡ ਨੇ। ਉਹ ਦੂਜੇ ਪਾਸੇ ਬੰਗਾਲ ਦੇ ਵਿੱਚ ਮੋਦੀ ਨੂੰ ਵੀ ਵੈਲਕਮ ਕੀਤਾ, ਮਿਲਣ ਵੀ ਗਈ ਹੈ। ਹੁਣ ਕਿਤੇ ਨਾ ਕਿਤੇ ਉਹ ਸਾਲ ਦੇ ਵਿੱਚ ਇੱਕ ਅੱਧਾ ਕੁਰਤਾ ਤੇ ਦੂਜਾ ਉਹਦੇ ਲਈ ਲੱਸੀ ਕੇ ਵੀ ਲਿਜਾਂਦੀ ਹੈ ਮੋਦੀ ਲਈ। ਸੋ ਇਹਨਾਂ ਸਿਆਸੀ ਲੋਕਾਂ ਦਾ ਹਾਲਾਂ ਅਸੀਂ ਹਮੇਸ਼ਾ ਐਡਮਾਇਰ ਕਰਦੇ ਹਾਂ, ਉਹਨੂੰ ਬਹਾਦਰ ਔਰਤ ਕਹਿੰਦੇ ਆ। ਉਹਨੇ ਲਗਾਤਾਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਪ੍ਰੋਟੈਸਟ ਵੀ ਕੀਤੇ, ਪਰ ਹੁਣ ਕਲਕੱਤੇ 'ਚ ਖਲੋ ਕੇ ਮੋਦੀ ਕੀ ਕਹਿ ਰਿਹਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ? CAA ਹੈਜ਼ ਟਰਨਡ ਵਰਲਡ ਫੋਕਸ ਔਨ ਪਾਕਿਸਤਾਨ ਮਾਈਨੋਰਿਟੀਜ਼ ਪਰਸੀਕਿਊਸ਼ਨ। ਉਹ ਕਹਿੰਦਾ ਜੀ ਕਮਾਲ ਕਰਤੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੇ
ਕਿਉਂਕਿ ਇਹ ਜਦੋਂ ਦਾ ਅਸੀਂ ਲਾਗੂ ਕੀਤਾ ਹੈ, ਪਾਸ ਕੀਤਾ ਹੈ, ਇਹਦੀ ਚਰਚਾ ਦੁਨੀਆ ਭਰ 'ਚ ਹੋ ਰਹੀ ਹੈ ਔਰ ਦੁਨੀਆ ਦੇ ਸਾਹਮਣੇ ਆ ਗਿਆ ਕਿ ਪਾਕਿਸਤਾਨ ਦੇ ਵਿੱਚ ਮਾਈਨੋਰਟੀਜ਼ ਨਾਲ, ਜਿਨ੍ਹਾਂ ਦੇ ਵਿੱਚ ਹਿੰਦੂ ਨੇ, ਸਿੱਖ ਨੇ, ਈਸਾਈ ਨੇ, ਪਾਰਸੀ ਨੇ, ਬੋਧੀ ਨੇ, ਕੀ ਸਲੂਕ ਹੋ ਰਿਹਾ ਹੈ। ਔਰ ਇਹ ਕਹਿ ਰਿਹਾ ਕਿ ਵੀ it has managed to draw attention of the world to the persecution of members of minority religious groups in Pakistan। ਫਿਰ ਉਹਨੇ ਕਿਹਾ ਜੀ people would have never known how the basic human rights of people of minority communities were being trampled upon, how the lives of their women folk were being destroyed। ਉਹਨੇ ਕਿਹਾ ਜੀ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਬਾਹਰ ਵੀ ਕੀ ਹੋ ਰਿਹਾ ਔਰ ਇਹ ਤਾਂ ਅਸੀਂ ਉਹ ਲਾਗੂ ਕੀਤਾ। ਮਹਾਤਮਾ ਗਾਂਧੀ ਨੇ ਵੀ ਕਿਹਾ ਸੀ, ਉਹਨੇ ਵੀ ਕਿਹਾ ਸੀ ਜੀ ਪਰਸੀਕਿਊਟਡ ਮਾਈਨੋਰਟੀਜ਼ ਜਿਹੜੀਆਂ ਨੇ ਔਰ ਉਹਨਾਂ ਨੂੰ ਦਿਓ। ਸੋ ਇਹਨੂੰ ਤੁਸੀਂ ਇਹਨੂੰ ਦੇਖੋ ਵੀ ਇਹ ਨੈਰੇਟਿਵ ਕੀ ਹੈ, ਬਿਲਕੁਲ ਵਾਪਰ ਕੀ ਰਿਹਾ ਹੈ, ਲੋਕਾਂ ਦੇ ਦੁੱਖ ਕੀ ਨੇ, ਦੇਸ਼ ਦੀ ਜਿਹੜੇ ਅਵੇਅਰ ਲੋਕ ਉਹ ਖੜੇ ਨੇ, ਉਹ ਕਹਿ ਰਿਹਾ ਵਾਹ 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 ਵਾਹ, ਇਹ ਤਾਂ ਪਾਕਿਸਤਾਨ ਐਕਸਪੋਜ਼ ਹੋ ਗਿਆ ਕਿ ਮਾਈਨੋਰਟੀਜ਼ ਨਾਲ ਕੀ ਡੀਲ ਕਰ ਰਹੇ। ਔਰ ਦੂਸਰੇ ਪਾਸੇ ਜਿਹੜਾ ਉਹਨਾਂ ਦਾ ਇਨਫਰਾਸਟ੍ਰਕਚਰ ਹੈ, ਜ਼ਾਹਰ ਹੈ ਬੀਜੇਪੀ ਪਾਰਟੀ ਯੂਪੀ ਜਿੱਥੇ 200 ਮਿਲੀਅਨ ਲੋਕ ਕਹਿੰਦੇ ਰਹਿੰਦੇ ਨੇ, ਯੋਗੀ ਆਦਿੱਤਿਆਨਾਥ ਦੀ ਸਰਕਾਰ ਔਰ ਉਹਦਾ ਇੱਕ ਵਜ਼ੀਰ ਜਿਹੜਾ ਰਘੂ ਰਾਜ ਸਿੰਘ ਹੈ, ਉਹਨੇ ਕੱਲ ਇੱਕ ਗੈਦਰਿੰਗ ਦੇ ਵਿੱਚ ਕਿਹਾ will bury alive those raising anti-Modi slogans। ਯੂਪੀ ਮਿਨਿਸਟਰ ਕਿਹਾ ਅਸੀਂ ਜਿਉਂਦੇ ਕੱਢ ਦਿਆਂਗੇ, ਉਹਨਾਂ ਨੂੰ ਜਿਉਂਦੇ ਦਫਨਾ ਦਿਆਂਗੇ ਜਿਹੜੇ ਮੋਦੀ ਦੇ ਖਿਲਾਫ ਸਲੋਗਨ ਕਹਿੰਦੇ ਨੇ। ਔਰ ਇਹ ਇਹਨੇ ਰਘੁਰਾਜ ਸਿੰਘ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਅਸੀਂ ਇਵੇਂ ਕਰਾਂਗੇ they would be buried alive। ਔਰ ਇਹ ਰੈਲੀ ਦੇ ਵਿੱਚ ਕਹਿ ਰਿਹਾ ਕਿ ਵੀ ਅਲੀਗੜ੍ਹ 'ਚ ਖਲੋ ਕੇ ਰਿਹਾ, ਅਲੀਗੜ੍ਹ ਦੇ ਵਿੱਚ ਇਹ ਰੈਲੀ ਹੈ, ਜ਼ਾਹਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੈ, ਮੁਸਲਿਮ ਪੋਪੂਲੇਸ਼ਨ ਕਾਫੀ ਵੱਡੇ ਗਿਣਤੀ 'ਚ ਉੱਥੇ। ਉਹਦੇ ਜੋ ਕਹਿੰਦਾ ਇਫ ਯੂ ਰੇਜ਼ ਸਲੋਗਨਸ ਅਗੇਂਸਟ ਪ੍ਰਾਈਮ ਮਿਨਿਸਟਰ ਮੋਦੀ ਔਰ ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ ਆਈਲ ਬਰੀ ਯੂ ਅਲਾਈਵ। ਜੇ ਤੁਸੀਂ ਮੋਦੀ ਔਰ ਆਦਿੱਤਿਆਨਾਥ ਦੇ ਖਿਲਾਫ ਨਾਰੇ ਲਾਏ ਤੁਹਾਨੂੰ ਮੈਂ ਜਿਉਂਦਿਆਂ ਜਿਹੜਾ ਉਹ ਸਾੜ ਦਿਆਂਗਾ। ਔਰ ਉਹ ਕਹਿ ਰਹੇ these are just 1% of people who are opposing Citizenship Amendment Act। They stay in India, eat up our taxes and then raise Murdabad slogans against their leaders। This country belongs to people of all faiths, but slogan shouting against the Prime Minister of Chief Minister is unacceptable। ਉਹ ਕਹਿੰਦੇ 1% ਇਹ ਲੋਕ ਨੇ, ਇੱਥੇ ਰਹਿੰਦੇ ਨੇ, ਇੱਥੋਂ ਦਾ ਟੈਕਸ ਖਾਂਦੇ ਨੇ ਔਰ ਇਹ ਜਿਹੜੇ ਨੇ ਉਹਨਾਂ ਦੇ ਮੋਦੀ ਔਰ ਆਦਿੱਤਿਆਨਾਥ ਦੇ ਖਿਲਾਫ ਬੋਲਣਗੇ ਤੇ ਫਿਰ ਅਸੀਂ ਇਹਨਾਂ ਨੂੰ ਜਿਹੜਾ ਉਹ ਜਿਉਂਦੇ ਦਫਨਾ ਦੇਵਾਂਗੇ। ਔਰ ਇਹ ਗੱਲ ਜਦੋਂ ਤੁਸੀਂ ਪੈਟਰਨ ਦੇਖਦੇ ਹੋ ਤਾਂ ਫਿਰ ਇਹ ਹੁੰਦਾ ਕਿ ਵੀ ਇਹ ਡਾਇਰੈਕਸ਼ਨਸ ਕਿੱਥੋਂ ਆ ਰਹੀਆਂ ਕੀ। ਔਰ ਬੀਜੇਪੀ ਦਾ ਵੈਸਟ ਬੰਗਾਲ ਦਾ ਜਿਹੜਾ ਵੱਡਾ ਲੀਡਰ ਹੈ, ਬੀਜੇਪੀ ਦਾ ਚੀਫ ਹੈ, ਪਾਰਟੀ ਦਾ ਪ੍ਰੈਜ਼ੀਡੈਂਟ, ਉਹ ਕੀ ਕਹਿੰਦਾ ਹੈ ਬੰਗਾਲ ਬੀਜੇਪੀ ਚੀਫ ਕੋਰਟਸ ਕੰਟਰੋਵਰਸੀ ਸੇਇੰਗ ਬੀਜੇਪੀ ਸਟੇਟ ਗਵਰਨਮੈਂਟ ਸ਼ਾਟ Anti-Citizenship Amendment Act protesters like dogs। ਉਹ ਕਹਿੰਦਾ ਜੀ ਦੇਖੋ ਜਿੱਥੇ ਸਾਡੀਆਂ ਸਰਕਾਰਾਂ ਨੇ ਇਹ ਜਿਹੜੇ ਸੀਏ ਦੇ ਖਿਲਾਫ ਪ੍ਰੋਟੈਸਟ ਕਰਨ ਵਾਲੇ ਨੇ ਉਹਨਾਂ ਨੂੰ ਸਾਡੀਆਂ ਸਰਕਾਰਾਂ ਨੇ ਕੁੱਤਿਆਂ ਦੀ ਤਰ੍ਹਾਂ ਮਾਰਿਆ। ਹੁਣ ਤੁਸੀਂ ਜਿਉਂ ਹੀ ਮੈਂ ਇਹ ਪੜ੍ਹਿਆ ਤੇ ਮੇਰੇ ਮਨ 'ਚ ਇੱਕਦਮ ਆਇਆ, ਮੈਂ ਕਿਹਾ ਕਿ ਵੀ ਇੱਕ ਫੋਰਨ ਕੋਰਸਪੋਂਡੈਂਟ ਮੋਦੀ ਨੂੰ ਇੰਟਰਵਿਊ ਕਰ ਰਿਹਾ ਸੀ 2014 ਤੋਂ ਪਹਿਲਾਂ। ਉਹਨੇ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ 2002 ਚ ਹਜ਼ਾਰਾਂ ਤੁਹਾਡੇ ਸਿਟੀਜ਼ਨ ਗੁਜਰਾਤ ਦੇ ਵਿੱਚ ਮਾਰੇ ਗਏ ਤੁਹਾਡੇ ਮੁਲਕ ਦੇ, ਤੇ ਉਹ ਕਹਿੰਦਾ ਜੀ ਮੈਂ ਤਾਂ ਜਿਹੜਾ ਨਿਰਦੋਸ਼ ਹੈ, ਮੋਦੀ ਕਹਿੰਦਾ, ਕਿਉਂਕਿ ਅਦਾਲਤਾਂ ਨੇ ਮੈਨੂੰ ਕੋਈ ਨਹੀਂ ਹੈ। ਉਹਨੇ ਉਹਨੂੰ ਕਿਹਾ ਕਿ ਵੀ ਚਲੋ ਬੇਸ਼ੱਕ ਤੁਹਾਨੂੰ ਉਹਨਾਂ ਨੇ ਅਦਾਲਤਾਂ ਨੇ ਨਿਰਦੋਸ਼ ਕਿਹਾ ਪਰ ਫਿਰ ਵੀ ਬੰਦੇ ਤਾਂ ਮਾਰੇ ਗਏ, ਤੁਹਾਨੂੰ ਕੋਈ ਅਫਸੋਸ ਤਾਂ ਹੋਏਗਾ ਹੀ। ਤੇ ਉਹ ਕਹਿੰਦਾ ਜਬ ਕੋਈ ਕੁੱਤੇ का पिल्ला टायर के नीचे आके मरता है अफसोस तो होता ही है। देखो ਹੁਣ ਜਦੋਂ ਅੱਜ ਬੀਜੇਪੀ ਦਾ ਚੀਫ ਘੋਸ਼ ਬੰਗਾਲ 'ਚ ਕਹਿ ਰਿਹਾ ਕਿ ਜੀ ਸਾਡੀਆਂ ਸਰਕਾਰਾਂ ਨੇ ਕੁੱਤਿਆਂ ਦੀ ਤਰ੍ਹਾਂ ਮਾਰੇ, ਸੋ ਇਹਨਾਂ ਦੀ ਕਿਉਂਕਿ ਆਪਣੀ ਨਸਲ ਕੁੱਤੇ ਹੈ ਔਰ ਇਹਨਾਂ ਨੂੰ ਹਰ ਚੀਜ਼ ਇਹ ਕੁੱਤਿਆਂ ਦੇ ਜਿਹੜਾ ਉਸ ਲੈਵਲ ਦੇ ਉੱਤੇ ਹੀ ਡਿਸਕਸ ਕਰਦੇ ਨੇ, ਉਸੇ ਲੈਵਲ ਤੇ ਉਹਨੂੰ ਪਿੱਲੇ ਨਜ਼ਰ ਆ ਰਹੇ ਸੀ ਬੰਦੇ ਜਿਹੜੇ ਮਾਰੇ ਉਹਨੇ। ਔਰ ਇਹ ਕਹਿ ਰਿਹਾ ਕਿ ਜੀ ਹੁਣ 25-26 ਲੋਕ ਮਾਰੇ ਗਏ, ਕਰਨਾਟਕਾ 'ਚ ਵੀ ਜ਼ਿਆਦਾ 23-24 ਯੂਪੀ 'ਚ ਮਾਰੇ ਗਏ। ਔਰ ਉਹਨੇ ਇਹ ਕਿਹਾ ਕਿ ਵੀ anti-CA protesters were shot like dogs in BJP ruled states। ਔਰ ਇਹ ਉਹਨੇ ਇਹ ਦੱਸ ਦਿੱਤਾ ਹੈ ਕਿ ਵੀ ਇਹ ਜਿਹੜਾ ਉਹਨੇ ਫਿਰ ਮਮਤਾ ਬੈਨਰਜੀ ਬਾਰੇ ਕਿਹਾ ਕਿ ਵੀ for not opening fire and ordering ਲਾਠੀ ਚਾਰਜ on those days। ਉਹਨੇ ਕਿਹਾ ਜੀ ਇਹ ਸਾਡੀਆਂ ਸਟੇਟਾਂ ਵਾਲਿਆਂ ਨੇ ਤਾਂ ਕੁੱਤਿਆਂ ਦੀ ਤਰ੍ਹਾਂ ਮਾਰੇ,
ਇਹ ਬੰਗਾਲ 'ਚ ਨੇ ਮਮਤਾ ਬੈਨਰਜੀ ਨੇ ਕਿਉਂ ਨਹੀਂ ਫਾਇਰ ਖੋਲ੍ਹਿਆ, ਮਤਲਬ ਇੱਥੇ ਕਿਉਂ ਨਹੀਂ ਮਾਰੇ ਜਿਹੜੇ ਲੋਕ ਕਿ ਪ੍ਰੋਟੈਸਟ ਕਰ ਰਹੇ ਸੀ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਸੇ ਲਾਈਨ 'ਚ ਮੋਦੀ ਤੋਂ ਬਾਅਦ ਜਿਹੜਾ ਨੈਕਸਟ ਔਰ ਹੁਣ ਇਹਨਾਂ ਦਾ ਕਿਤੇ ਨਾ ਕਿਤੇ ਆਪਣਾ ਕੰਪੀਟੀਸ਼ਨ ਵੀ ਚੱਲ ਰਿਹਾ ਹੈ। ਅਮਿਤ ਸ਼ਾਹ ਦੇ ਵੀ ਸੁਪਨੇ ਪ੍ਰਾਈਮ ਮਿਨਿਸਟਰ ਬਣਨ ਦੇ ਨੇ, ਸੋ ਹੁਣ ਉਹ ਕਿਤੇ ਨਾ ਕਿਤੇ ਉਹਦੀ ਆਪਣੀ ਈਗੋ ਵੀ ਹੈ। ਉਹ ਇਹ ਕਹਿ ਰਿਹਾ ਦੋਜ਼ ਹੂ ਰੇਜ਼ ਐਂਟੀ ਨੈਸ਼ਨਲ ਸਲੋਗਨਸ ਵਿਲ ਬੀ ਸੈਂਟ ਟੂ ਜੇਲ। ਅਮਿਤ ਸ਼ਾਹ ਨੇ ਕਿਹਾ, ਔਰ ਇਹ ਭੋਪਾਲ 'ਚ ਖਲੋ ਕੇ ਕਹਿ ਰਿਹਾ ਜਿੱਥੇ ਕਾਂਗਰਸ ਦੀ ਹਕੂਮਤ ਹੈ। ਦੋਜ਼ ਹੂ ਰੇਜ਼ ਸਲੋਗਨਸ ਅਗੇਂਸਟ ਇੰਡੀਆ ਵਿਲ ਬੀ ਸੈਂਟ ਬਿਹਾਈਂਡ ਬਾਰਸ। BJP President and Union Home Minister Amit Shah said at a rally in Jabalpur on Sunday, his first since Citizenship Amendment Act came into force. A sky-high Ram Mandir will be built in Ayodhya in just 4 months, he announced. ਉਹਨੇ ਕਿਹਾ ਜੀ ਅਸਮਾਨ ਨੂੰ ਛੂਹਣ ਵਾਲਾ ਜਿਹੜਾ ਮੰਦਰ ਹੈ ਅਸੀਂ ਅਯੁੱਧਿਆ 'ਚ ਬਣਾਵਾਂਗੇ, ਔਰ ਜਿਹੜੇ ਐਂਟੀ ਇੰਡੀਆ ਸਲੋਗਨ ਕੋਈ ਰੇਜ਼ ਕਰ ਸਮ students raised anti-India slogans. भारत तेरे टुकड़े होंगे 1000 इंशाअल्लाह इंशाअल्लाह, ये वो कोट कर रहे। हालांकि यही टुकड़े टुकड़े गैंग उन्होंने कह रहे हैं, और उन्होंने कहा भी जो तुहाडियां नीतियां ने भारत नूं टुकड़े करेगा। और ये कह रहे ਜਿਹੜੇ एंटी भारत ये कह रहे कि शुडंट दे बी पुट इन जेल। ये ਜਿਹੜੇ इदां दे नारे लाउंदे ने those who would raise anti national slogans will be sent behind bars। और ये ਜਿਹੜਾ ਇਸੇ ਤਰ੍ਹਾਂ ਜਿਹੜਾ BJP ਦਾ ਚੀਫ ਸੀ ਉਹਨੇ ਉੱਥੇ ਐਡਰੈਸ ਕਰਦਿਆਂ ਕਿਹਾ he challenged Congress to stop construction of Ram Temple. Should Ram Temple be constructed or not? Congress leader and advocate Kapil Sibal said it should not be built. Sibal bhai, stop it if you can. A sky-high Ram Temple is going to come up within next 4 months. ਇਹ BJP ਇਹ ਅਮਿਤ ਸ਼ਾਹ ਹੀ ਕਹਿ ਰਿਹਾ ਕਿ ਵੀ ਅਸੀਂ ਅਸਮਾਨ ਨੂੰ ਛੂਹਣ ਵਾਲਾ ਜਿਹੜਾ ਹੈ ਉਹ ਕਰ ਰਹੇ ਹਾਂ ਅੱਗੇ ਲੰਬਾ ਚੌੜਾ, ਪਰ ਇਹ ਸਾਰਾ ਹੀ ਇਸ ਪਾਸੇ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਜੇ ਅਮਿਤ ਸ਼ਾਹ ਖਲੋ ਕੇ ਕਹਿੰਦਾ ਹੈ ਕਿ ਵੀ ਜਿਹੜਾ ਕੋਈ ਨਾਰਾ ਵੀ ਲਾਉਂਦਾ ਹੈ ਉਹਨੂੰ ਜੇਲ੍ਹ 'ਚ ਡੱਕ ਦਿਓ। BJP ਦਾ ਵੈਸਟ ਬੰਗਾਲ ਦਾ ਚੀਫ ਕਹਿੰਦਾ ਜੀ ਅਸੀਂ ਕੁੱਤਿਆਂ ਦੀ ਤਰ੍ਹਾਂ ਮਾਰੇ ਨੇ। UP ਦਾ ਮਿਨਿਸਟਰ ਕਹਿੰਦਾ ਹੈ ਕਿ ਵੀ ਅਸੀਂ ਜਿਉਂਦੇ ਦਫਨਾ ਦੇਵਾਂਗੇ ਜਿਹੜਾ ਮੋਦੀ ਔਰ ਅਮਿਤ ਸ਼ਾਹ ਦੇ ਖਿਲਾਫ ਬੋਲੇਗਾ। ਹੁਣ ਇੰਡੀਆ ਦਾ ਮਤਲਬ ਮੋਦੀ ਔਰ ਅਮਿਤ ਸ਼ਾਹ ਹੋ ਗਿਆ। ਜਿਵੇਂ ਇੱਕ ਜ਼ਮਾਨਾ ਸੀ ਐਮਰਜੈਂਸੀ ਦੇ ਵੇਲੇ ਇੰਦਰਾ ਗਾਂਧੀ ਨੇ ਇੰਨਾ ਕੁ ਬਣਾਇਆ ਸੀ, ਉਹਨਾਂ ਦਾ ਇੱਕ ਪ੍ਰੈਜ਼ੀਡੈਂਟ ਸੀ ਕਾਂਗਰਸ ਦਾ ਅਸਾਮ ਚੋਂ, ਇੰਡੀਆ ਲੈਵਲ ਦਾ ਪ੍ਰੈਜ਼ੀਡੈਂਟ ਸੀ DK ਬਰੂਆ, ਤੇ ਉਹਨੇ ਕਿਹਾ ਸੀ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਉਹਨੇ ਕਿਹਾ ਜੀ ਭਾਰਤ ਦਾ ਮਤਲਬ ਇੰਦਰਾ ਗਾਂਧੀ ਹੈ, ਇੰਦਰਾ ਗਾਂਧੀ ਦਾ ਮਤਲਬ ਭਾਰਤ ਹੈ। ਔਰ ਇਹੀ ਹਾਲ ਅੱਜ ਉਹ ਇਹ ਕਹਿ ਰਹੇ ਨਾ ਕਿ ਜਿਹੜਾ ਅਮਿਤ ਸ਼ਾਹ ਤੇ ਮੋਦੀ ਦੇ ਖਿਲਾਫ ਵੀ ਨਾਰਾ ਲਾਏ ਉਹ ਵੀ ਜਿਉਂਦਾ ਦਫਨਾ ਦਿਓ, ਤੇ ਜਿਹੜਾ ਕੋਈ ਅਦਰਵਾਈਜ਼ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਵਿਰੋਧ ਕਰੇ ਉਹਨੂੰ ਕੁੱਤਿਆਂ ਦੀ ਤਰ੍ਹਾਂ ਮਾਰ ਦਿਓ। ਹੋਰ ਜੈਨੋਸਾਈਡ ਦੇ ਲਈ ਮਾਹੌਲ ਕੀ ਹੁੰਦਾ? ਆਲਰੇਡੀ ਇਹ ਨਹੀਂ ਹੈ, ਸਟੈਨਲੇ ਨੇ ਤਾਂ ਵਾਰਨ ਕੀਤਾ ਸੀ 3-4 ਹਫ਼ਤੇ ਪਹਿਲਾਂ ਕਿ ਹੋਣ ਜਾ ਰਿਹਾ। ਆਲਰੇਡੀ ਜਿਹੜਾ ਜੈਨੋਸਾਈਡ ਹੈ ਔਰ ਸੁਪਰੈਸ਼ਨ ਹੈ ਮਾਈਨੋਰਟੀਜ਼ ਦੀ ਉਹ ਤਾਂ ਚੱਲ ਹੀ ਰਹੀ ਸੀ, ਪਰ ਵੱਡੇ ਪੈਮਾਨੇ ਤੇ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਇਸ ਕਿਸਮ ਦੀਆਂ ਖਬਰਾਂ ਵੀ ਸੁਣਾਂਗੇ ਜਿਨ੍ਹਾਂ ਨੂੰ ਅਸੀਂ ਬਿਲੀਵ ਵੀ ਨਹੀਂ ਕਰ ਸਕਾਂਗੇ ਕਿ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ, ਜਮਹੂਰੀਅਤ ਦੇ ਨਾਂ ਥੱਲੇ ਇਹ ਕੁਝ ਵੀ ਹੋ ਸਕਦਾ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ one time ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ